ਮੰਦਾਨਾ ਕਰੀਮੀ ਉਹਨੇ ਸਿਰਫ ਇੰਨਾ ਆਖਿਆ ਕਿ ਉਹਨੂੰ ਭਾਰਤ ਦੇ ਵਿੱਚ ਆਪਦੀ ਆਵਾਜ਼ ਜਿਹੜੀ ਹੈ ਨਾ ਉਹ ਮਹਿਫੂਜ਼ ਮਹਿਸੂਸ ਨਹੀਂ ਹੁੰਦੀ ਪਈ ਔਰ ਉਹਨੂੰ ਲੱਗਦਾ ਹੈ ਕਿ ਲੋਕ ਉਹਨੂੰ ਸੁਣਨਾ ਨਹੀਂ ਚਾਹੁੰਦੇ ਔਰ ਉਹ ਭਾਰਤ ਛੱਡਣ ਦਾ ਸੋਚਦੀ ਪਈ ਹੈ। ਲੇਕਿਨ ਭਾਰਤੀ ਮੀਡੀਆ ਔਰ ਟ੍ਰੋਲ ਆਰਮੀ ਨੇ ਫੌਰੀ ਤੌਰ ਤੇ ਇਸ ਜਿਹੜੀ ਐਕਟਰੈਸ ਹੈਗੀ ਹੈ ਇਹਨੂੰ ਗੱਦਾਰ ਔਰ ਐਂਟੀ ਇੰਡੀਆ ਕਹਿਣਾ ਸ਼ੁਰੂ ਕਰਤਾ। ਯਾਨੀ ਇਹਦਾ ਮਤਲਬ ਹੈ ਕਿ ਉਹਦੇ ਜਜ਼ਬਾਤ ਦੀ ਕੋਈ ਵੈਲਿਊ ਨਹੀਂ ਹੈ ਜਾਂ ਫਿਰ ਇਹ ਹੈ ਕਿ ਭਾਰਤ ਦੇ ਵਿੱਚ ਆਜ਼ਾਦੀ ਇਜ਼ਹਾਰ ਖਿਆਲ ਜਿਹੜਾ ਹੈ ਉਹਦੀ ਇਜਾਜ਼ਤ ਹੀ ਨਹੀਂ ਹੈ ਜਾਂ ਫਿਰ ਨਹੀਂ ਬਲਕਿ ਹੈ ਹੀ ਨਹੀਂ। ਉਹ ਚਾਹੇ ਇਹਨਾਂ ਦੇ ਕ੍ਰਿਕਟਰਸ ਨੇ, ਚਾਹੇ ਇਹਨਾਂ ਦੇ ਅਦਾਕਾਰ ਨੇ, ਚਾਹੇ ਕੋਈ ਆਮ ਭਾਰਤੀ ਸ਼ਹਿਰੀ ਹੈ। ਗਰਾਊਂਡ ਰਿਐਲਿਟੀ ਇਹ ਹੈ ਕਿ ਅਗਰ ਕੋਈ ਮੁਸਲਮਾਨ ਬੋਲੇ, ਕੋਈ ਸਿੱਖ ਬੋਲੇ, ਕੋਈ ਕਸ਼ਮੀਰੀ ਬੋਲੇ, ਫੋਰਨ ਐਕਟਰਸ ਬੋਲੇ ਤਾਂ ਫੌਰਨ ਜਿਹੜਾ ਨਾ ਉਹਦੇ ਉੱਤੇ ਨੇਸ਼ਨ ਫਰਸਟ ਦੇ ਨਾਮ ਦੇ ਉੱਤੇ ਹਮਲਾ ਸ਼ੁਰੂ ਹੋ ਜਾਂਦਾ ਹੈ। ਮੰਦਾਨਾ ਨੇ ਈਰਾਨ ਦੇ ਹਾਲਾਤ ਦੇ ਉੱਤੇ ਵੀ ਗੱਲ ਕੀਤੀ ਹੈ, ਔਰਤਾਂ ਦੇ ਹਕੂਕ ਦੇ ਉੱਤੇ ਵੀ ਗੱਲ ਕੀਤੀ ਹੈ, ਜੰਗ ਦੇ ਖਿਲਾਫ ਵੀ ਗੱਲਬਾਤ ਕੀਤੀ ਹੈ। ਲੇਕਿਨ ਭਾਰਤ ਦੇ ਵਿੱਚ ਕੁਝ ਲੋਕਾਂ ਨੂੰ ਮਸਲਾ ਇਹਦੇ ਨਾਲ ਨਹੀਂ ਹੈ ਕਿ ਉਹ ਕਹਿੰਦੀ ਕੀ ਪਈ ਹੈ, ਮਸਲਾ ਇਹ ਹੈ ਕਿ ਉਹਨੇ ਆਪਦੀ ਰਾਏ ਦਾ ਇਜ਼ਹਾਰ ਕਿਉਂ ਕੀਤਾ ਹੈ। ਬਿਸਮਿल्लाहिर्रहमानिर्रहीम, अस्सलाम वालेकुम। ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਇੱਕ ਨਾ ਈਰਾਨੀ ਕੁੜੀ ਹੈ ਜਿਹੜੀ ਕਾਫੀ ਅਰਸੇ ਤੋਂ ਭਾਰਤ ਦੇ ਵਿੱਚ ਕੰਮ ਕਰਦੀ ਪਈ ਸੀ। ਈਵਨ ਕਿ ਉਹ ਜਿਹੜਾ ਹੈਗਾ ਇਹਨਾਂ ਦਾ ਬਿਗ ਬੌਸ ਉਹਦੇ ਵਿੱਚ ਵੀ ਉਹਨੇ ਐਂਟਰੀ ਮਾਰੀ ਤੇ ਹੁਣ ਉਹਦੇ ਕੀ ਵਿਚਾਰ ਸੀ ਜਿਹਦੇ ਕਰਕੇ ਉਹਨੂੰ ਭਾਰਤ ਛੱਡਣਾ ਪੈ ਗਿਆ। ਅੱਜ ਦਾ ਵੀਡੀਓ ਇਸੇ ਬਾਰੇ ਚ। ਸੋ ਜਨਾਬ, ਇਹ ਈਰਾਨੀ ਲੜਕੀ ਭਾਰਤ ਦੇ ਵਿੱਚ ਕਈ ਸਾਲ ਤੱਕ ਕੰਮ ਕਰਦੀ ਰਹੀ। ਬਿਗ ਬੌਸ ਤੋਂ ਲੈ ਕੇ ਬਾਲੀਵੁੱਡ ਹੋ ਗਿਆ, ਹਰ ਜਗ੍ਹਾ ਜਿਹੜਾ ਨਾ ਉਹ ਇਸਤੇਮਾਲ ਹੁੰਦੀ ਰਹੀ। ਟੀਆਰਪੀ ਵੀ ਇਹਦੇ ਕੋਲੋਂ ਕਾਫੀ ਲਈ, ਇਹਦਾ ਗਲੈਮਰ ਵੀ ਕਾਫੀ ਹੱਥੋਂ ਹੱਥ ਵੇਚਿਆ ਗਿਆ, ਡਾਇਵਰਸਿਟੀ ਦੇ ਉੱਤੇ ਲੈਕਚਰਸ ਵੀ ਦਿੱਤੇ ਗਏ। ਲੇਕਿਨ ਜਿਵੇਂ ਹੀ ਉਹਨੇ ਆਪਦੀ ਰਾਏ ਦਿੱਤੀ, ਆਪਦੇ ਖਿਆਲਾਤ ਦਾ ਇਜ਼ਹਾਰ ਕੀਤਾ ਤੇ ਔਰ ਆਪਦੇ ਖੌਫ ਦੀ ਗੱਲਬਾਤ ਕੀਤੀ ਤੇ ਉਹਦੇ ਉੱਤੇ ਫੌਰੀ ਤੌਰ ਤੇ ਨਫ਼ਰਤ ਔਰ ਧਮਕੀਆਂ ਦਾ ਜਿਹੜਾ ਅੰਬਾਰ ਹੈ ਨਾ ਉਹ ਪਾ ਦਿੱਤਾ ਗਿਆ। ਤਾਂ ਅਚਾਨਕ ਪੂਰਾ ਭਾਰਤੀ ਸੋਸ਼ਲ ਮੀਡੀਆ ਇਹਦੇ ਖਿਲਾਫ ਖੜਾ ਹੋ ਗਿਆ। ਇਹ ਉਹ ਟੋਲਰੈਂਸ ਹੈ ਜਿਹਦੇ ਬਾਰੇ ਚ ਭਾਰਤ ਜਿਹੜਾ ਨਾ ਉਹ ਪੂਰੀ ਦੁਨੀਆ ਦੇ ਵਿੱਚ ਡੰਡੋਰਾ ਪਿੱਟਦਾ ਰਹਿੰਦਾ ਹੈ ਕਿ ਜੀ ਹਮਾਰੇ ਅੰਦਰ ਬਹੁਤ ਬਰਦਾਸ਼ਤ ਹੈ, ਇਹ ਖੇਤ ਮਿੱਟੀ ਬਰਦਾਸ਼ਤ ਹੈ। ਅਸੀਂ ਹਮੇਸ਼ਾ ਆਪਣਾ ਹਰ ਵਲੌਗ ਜਿਹੜਾ ਨਾ ਉਹ ਹਕਾਇਕ ਦੇ ਉੱਤੇ ਮਬਨੀ ਕੀਤਾ ਹੈ, ਹਵਾ ਚ ਤੀਰ ਨਹੀਂ ਕਦੀ ਛੱਡੇ। ਮੰਦਾਨਾ ਕਰੀਮੀ ਉਹਨੇ ਸਿਰਫ ਇੰਨਾ ਆਖਿਆ ਕਿ ਉਹਨੂੰ ਭਾਰਤ ਦੇ ਵਿੱਚ ਆਪਦੀ ਆਵਾਜ਼ ਜਿਹੜੀ ਹੈ ਨਾ ਉਹ ਮਹਿਫੂਜ਼ ਮਹਿਸੂਸ ਨਹੀਂ ਹੁੰਦੀ ਪਈ ਔਰ ਉਹਨੂੰ ਲੱਗਦਾ ਹੈ ਕਿ ਲੋਕ ਉਹਨੂੰ ਸੁਣਨਾ ਨਹੀਂ ਚਾਹੁੰਦੇ ਔਰ ਉਹ ਭਾਰਤ ਛੱਡਣ ਦਾ ਸੋਚਦੀ ਪਈ। ਲੇਕਿਨ ਭਾਰਤੀ ਮੀਡੀਆ ਔਰ ਟ੍ਰੋਲ ਆਰਮੀ ਨੇ ਫੌਰੀ ਤੌਰ ਤੇ ਇਸ ਜਿਹੜੀ ਐਕਟਰੈਸ ਹੈਗੀ ਹੈ ਇਹਨੂੰ ਗੱਦਾਰ ਔਰ ਐਂਟੀ ਇੰਡੀਆ ਕਹਿਣਾ ਸ਼ੁਰੂ ਕਰਤਾ। ਇਹਨੂੰ ਆਖਿਆ ਕਿ ਜੀ ਇਹ ਬੜੀ ਆਸਾਨ ਫਰਾਮੋਸ਼ ਹੈ। ਸਵਾਲ ਇਹ ਹੈ ਕਿ ਅਗਰ ਕੋਈ ਅਦਾਕਾਰਾ ਜਿਹੜੀ ਹੈ ਉਹ 16 ਸਾਲ ਤੱਕ ਇੱਕ ਮੁਲਕ ਦੇ ਵਿੱਚ ਰਹਿਣ ਤੋਂ ਬਾਅਦ ਵੀ ਆਪਣੇ ਆਪ ਨੂੰ ਗੈਰ ਮਹਿਫੂਜ਼ ਸਮਝੇ ਔਰ ਮੈਂਟਲੀ ਐਗਜ਼ੌਸਟਡ ਸਮਝੇ, ਆਪਣੇ ਆਪ ਨੂੰ ਆਈਸੋਲੇਟਡ ਸਮਝੇ ਤਾਂ ਫਿਰ ਕੀ ਹੈ? ਯਾਨੀ ਇਹਦਾ ਮਤਲਬ ਹੈ ਕਿ ਉਹਦੇ ਜਜ਼ਬਾਤ ਦੀ ਕੋਈ ਵੈਲਿਊ ਨਹੀਂ ਹੈ ਜਾਂ ਫਿਰ ਇਹ ਹੈ ਕਿ ਭਾਰਤ ਦੇ ਵਿੱਚ ਆਜ਼ਾਦੀ ਇਜ਼ਹਾਰ ਖਿਆਲ ਜਿਹੜਾ ਹੈ ਉਹਦੀ ਇਜਾਜ਼ਤ ਹੀ ਨਹੀਂ ਹੈ ਜਾਂ ਫਿਰ ਨਹੀਂ ਬਲਕਿ ਹੈ ਹੀ ਨਹੀਂ। ਜਦੋਂ ਤੱਕ ਤੁਸੀਂ ਹਕੂਮਤ, ਅਕਸਰੀਅਤ ਜਾਂ ਨੈਰੇਟਿਵ ਦੇ ਮੁਤਾਬਿਕ ਨਹੀਂ ਬੋਲੋਗੇ ਤਾਂ ਤੁਸੀਂ ਭਾਰਤ ਦੇ ਵਿੱਚ ਗੱਦਾਰ ਹੋ। ਉਹ ਚਾਹੇ ਇਹਨਾਂ ਦੇ ਕ੍ਰਿਕਟਰਸ ਨੇ, ਚਾਹੇ ਇਹਨਾਂ ਦੇ ਅਦਾਕਾਰ ਨੇ, ਚਾਹੇ ਕੋਈ ਆਮ ਭਾਰਤੀ ਸ਼ਹਿਰੀ ਹੈ। ਔਰ ਇਹ ਉਹੀ ਭਾਰਤ ਹੈ ਜਿਹੜਾ ਦੁਨੀਆ ਨੂੰ ਇਹ ਲੈਕਚਰ ਦਿੰਦਾ ਹੈ ਕਿ ਜੀ ਇੱਥੇ ਭਾਰਤ ਦੇ ਵਿੱਚ ਤਾਂ ਡੈਮੋਕ੍ਰੇਸੀ ਹੈ, ਫਰੀडम ਹੈਗਾ ਔਰ ਖਾਸ ਕਰਕੇ ਔਮਨ ਐਮਪਾਵਰਮੈਂਟ ਦੇ ਉੱਤੇ ਬਹੁਤ ਗੱਲ ਕਰਦਾ ਹੈ। ਔਰ ਗਰਾਊਂਡ ਰਿਐਲਿਟੀ ਤੁਸੀਂ ਮੇਰੇ ਮੂੰਹੋਂ ਸੁਣਦੇ ਪਏ। ਗਰਾਊਂਡ ਰਿਐਲਿਟੀ ਇਹ ਹੈ ਕਿ ਅਗਰ ਕੋਈ ਮੁਸਲਮਾਨ ਬੋਲੇ, ਕੋਈ ਸਿੱਖ ਬੋਲੇ, ਕੋਈ ਕਸ਼ਮੀਰੀ ਬੋਲੇ ਜਾਂ ਕੋਈ ਵੀ ਫੋਰਨ ਐਕਟਰਸ ਬੋਲੇ ਤਾਂ ਫੌਰਨ ਜਿਹੜਾ ਨਾ ਉਹਦੇ ਉੱਤੇ ਨੇਸ਼ਨ ਫਰਸਟ ਦੇ ਨਾਮ ਦੇ ਉੱਤੇ ਹਮਲਾ ਸ਼ੁਰੂ ਹੋ ਜਾਂਦਾ ਹੈ। ਭਾਰਤ ਦੇ ਵਿੱਚ ਡਿਸੈਂਟ ਜਿਹੜਾ ਨਾ ਉਹ ਹੁਣ ਕ੍ਰਾਈਮ ਬਣਦਾ ਜਾ ਰਿਹਾ ਔਰ ਲੋਕੀ ਭਾਰਤ ਦੇ ਇਹ ਨੇ ਕਿ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦਿੰਦੇ ਬਲਕਿ ਇੱਕ ਮੌਬ ਦੇ ਜ਼ਰੀਏ ਉਸ ਇਨਸਾਨ ਦੀ ਕਰੈਕਟਰ ਅਸੈਸੀਨੇਸ਼ਨ ਕਰਨਾ ਸ਼ੁਰੂ ਕਰ ਦਿੰਦੇ ਆ, ਉਹਨੂੰ ਫੜਦੇ ਆ ਔਰ ਉਹਦੀ ਕਰੈਕਟਰ ਅਸੈਸੀਨੇਸ਼ਨ ਤੜਾ ਤੜ। ਔਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਭਾਰਤੀ ਫਿਲਮ ਇੰਡਸਟਰੀ ਸਾਲਾਂ ਤੱਕ ਈਰਾਨੀ, ਪਾਕਿਸਤਾਨੀ, ਅਫਗਾਨੀ, ਗੈਰ ਮੁਲਕੀ ਚਿਹਰਿਆਂ ਨੂੰ ਇਸਤੇਮਾਲ ਕਰਦੀ ਰਹੀ ਹੈ ਕਿਉਂਕਿ ਉਹ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਬੜੀ ਐਗਜ਼ੋਟਿਕ ਲੁੱਕ ਚਾਹੀਦੀ ਹੁੰਦੀ ਹੈ, ਇੱਕ ਇੰਟਰਨੈਸ਼ਨਲ ਇਮੇਜ ਚਾਹੀਦਾ ਹੁੰਦਾ ਹੈ ਤਾਂ ਕਿ ਜਿਹੜੀ ਟੀਆਰਪੀ ਹੈ ਨਾ ਉਹ ਜ਼ਿਆਦਾ ਵਧੇ। ਲੇਕਿਨ ਜਿਵੇਂ ਹੀ ਉਹ ਲੋਕ ਜਿਹੜੇ ਨੇ ਉਹ ਇੰਡੀਪੈਂਡੈਂਟ ਓਪੀਨੀਅਨ ਰੱਖਦੇ ਹੈ ਤੇ ਉਹਨਾਂ ਨੂੰ ਆਊਟਸਾਈਡਰ ਯਾਦ ਦਿਲਾਇਆ ਜਾਂਦਾ ਹੈ। यानी फेम दो, ग्लैमर लो, लेकिन जुबान मत खोलो, हम तुम्हें सब कुछ देंगे, सारा कुछ करो इत्थे, लेकिन आ जिहड़ी जुबान है ना ये नहीं खोलनी,
ਤਾਂ ਫਿਰ ਮੈਂ ਤਾਂ ਇਹ ਕਹਾਂਗੀ ਕਿ ਇਹ ਹਿਪੋਕ੍ਰੇਸੀ ਨਹੀਂ ਹੈਗੀ ਤਾਂ ਹੋਰ ਕੀ ਹੈਗਾ? ਹਿਪੋਕ੍ਰੇਸੀ ਹੈ ਨਾ ਮਤਲਬ ਪਾਕਿਸਤਾਨ ਨੂੰ ਤਨਹਾ ਕਰਨ ਦੇ ਚੱਕਰਾਂ ਦੇ ਵਿੱਚ ਭਾਰਤ ਦਾ ਤਾਂ ਬਿਲਕੁਲ ਹੀ ਬੇੜਾ ਗਰਕ ਹੋਇਆ ਪਿਆ। ਹਰ ਮਾਮਲੇ 'ਚ ਬੇੜਾ ਗਰਕ ਹੈ। ਮੈਸ਼ਤ ਦਾ ਬੇੜਾ ਗਰਕ, ਸਫਾਰਤੀ ਬੇੜਾ ਗਰਕ, ਭਾਰਤ ਦੇ ਅੰਦਰ ਬੇੜਾ ਗਰਕ। ਮੰਦਾਨਾ ਨੇ ਈਰਾਨ ਦੇ ਹਾਲਾਤ ਦੇ ਉੱਤੇ ਵੀ ਗੱਲ ਕੀਤੀ ਹੈ, ਔਰਤਾਂ ਦੇ ਹਕੂਕ ਦੇ ਉੱਤੇ ਵੀ ਗੱਲ ਕੀਤੀ ਹੈ, ਜੰਗ ਦੇ ਖਿਲਾਫ ਵੀ ਗੱਲਬਾਤ ਕੀਤੀ ਹੈ। ਲੇਕਿਨ ਭਾਰਤ ਦੇ ਵਿੱਚ ਕੁਝ ਲੋਕਾਂ ਨੂੰ ਮਸਲਾ ਇਹਦੇ ਨਾਲ ਨਹੀਂ ਹੈ ਕਿ ਉਹ ਕਹਿੰਦੀ ਕੀ ਪਈ ਹੈ। ਭਾਰਤ ਦੇ ਲੋਕਾਂ ਨੂੰ ਇਹ ਮਸਲਾ ਨਹੀਂ ਕਿ ਉਹ ਕੀ ਕਹਿੰਦੀ ਪਈ ਹੈ, ਮਸਲਾ ਇਹ ਹੈ ਕਿ ਉਹਨੇ ਆਪਦੀ ਰਾਏ ਦਾ ਇਜ਼ਹਾਰ ਕਿਉਂ ਕੀਤਾ। ਔਰ ਇਹੀ ਜਿਹੜੀ ਇਨਸਿਕਿਉਰਿਟੀ ਹੈ, ਇਹ ਇਨਸਿਕਿਉਰ ਸੋਸਾਇਟੀ ਦੀ ਅਲਾਮਤ ਹੁੰਦੀ ਹੈ। और अगर भारत कहता है कि जी मैं बड़ा मजबूत हाँ, तो फिर वो इस तरह के क्रिटिसिज्म तो डरदा क्यों? लेकिन इत्थे तां एक अदाकारा दे स्टेटमेंट तो पूरा जिहड़ा इकोसिस्टम है वो ही हिल जाता है। पूरा का पूरा जिहड़ा सिस्टम है वो उस अदाकारा के खिलाफ हो जाता है। और फिर भारतीय सोशल मीडिया का डबल स्टैंडर्ड तुसीं ये देखो कि अगर कोई बॉलीवुड सैलीब्रिटी जिहड़ी है वो मगरब 'च जाके कोई ना कोई गल करती है तो उन्होंने कहते हैं कि जी ये तां ग्लोबल वॉइस है। लेकिन अगर कोई फॉरन एक्ट्रेस जिहड़ी है वो भारत के अंदर रह के आपदे जज्बात का इजहार करती है, अपने तजुर्बे की गल करती है, तो उन्होंने बड़ा अनग्रेटफुल कह देंगे। यानी सच उही है कि ये सिर्फ प्रोपोगेंडा करना जानते हैं। इन्हां दे विच किसी भी तनकीद नूं बर्दाश्त करने की हिम्मत नहीं है, चाहे वो छोटी तनकीद होवे या चाहे कोई वड्डी तनकीद होवे। भारत किसी भी तनकीद नूं बर्दाश्त नहीं कर सकता। असल मसला यह है कि भारत ने पिछले चंद सालों के विच एक ऐसा हाइपर नैशनलिस्ट माहौल बना दिता है कि जिथे हर शख्स को यह प्रूव करना पैंदा है कि वह कितना मुहिब्बे वतन है, वह कितना भारत देश के नाल प्यार करता है। लेकिन अगर कोई बंदा सवाल करता है तो वह सस्पैक्ट बन जाता है। अगर तुसी मुख्तलिफ ओपीनियन रखते हैं तो उत्थे एंटी नैशनल का टैग लग जाता है। और अगर तुसी किसी दूसरे मुल्क तो आए हुए हैं फिर तो हालात बहुत ही मुश्किल है, फिर उस बंदे वास्ते सर्वाइवल मुश्किल हो जाता है। मंदाना करीमी दा भारत छड़ना सिर्फ एक सैलीब्रिटी गॉसिप नहीं हैगा, बल्कि ये एक बहुत बड़े मसले की अलामत है कि जिथे भारत का जिहड़ा एक टॉलरेंस वाला जिहड़ा मास्क सी ना वो हुण हौली हौली उतरना शुरू हो रहा है। पहले पाकिस्तान ने यह मास्क लाया, हुण इहदे विच दे लोकी लिआंदे पे। दुनिया जिहड़ी है वो सिर्फ और सिर्फ बॉलीवुड सॉन्ग्स जिहड़े ने ना वो या और इंस्टाग्राम रील्स जिहड़ियां ने ना वो नहीं देखते। दुनिया ये देखती है कि डिसेंट दे नाल सलूक किदां दा हुंदा है, जिहड़ी माइनॉरिटीज़ ने उन्हां दी आवाज़ किन्नी कि सुनी जाती है, और औरतां नूं वाकई फ्रीडम हैगा या सिर्फ स्लोगन है। और देखो सोचने वाली गल भी ये भी है, एक आयरनी ये है कि जिस मुल्क ने उन्होंने इन्ना फेम दिता, इन्ना माहौल दिता, तो ऐसी किहड़ी चीज़ सी, ऐसी किहड़ी गल सी जिन्हें उन्होंने ये कहण ते मजबूर कर दिता कि आई डोंट फील हर्ड एनी मोर। ये जुमला सिर्फ एक अदाकारा दा नहीं हैगा, बल्कि शायद उन्हां हज़ारां लोकां दा एक एहसास है जिहड़ा भारत दे विच बोलना चाहते हैं लेकिन बोल नहीं पाते, और उन्होंने बोलण तो पहले 100 वार सोचना पैंदा है। मेरा अज दा व्लॉग करने का मकसद ये सी कि भारत दे विच ना बाकी चीज़ां तो तुसीं छड्डो, अपने जज्बात का इजहार करना भी गद्दारी है। बहरहाल व्लॉग हो गया ख़त्म, तो जिंदगी रही तो फिर अगले व्लॉग च मुलाकात होएगी। उदों लई अल्लाह ने के पानी।